ਮਸਤੀਆਂ ਦੀ ਓਟ ਵਿੱਚ ਇਨਕਲਾਬ ਪਲਦੇ ਨੇ। ਮਸਤੀਆਂ ਦੀ ਓਟ ਵਿੱਚ ਇਨਕਲਾਬ ਪਲਦੇ ਨੇ। ਹਜ਼ਾਰਾਂ ਪਰਵਾਨੇ ਸ਼ਮਾ ਦੇ ਨਾਲ ਜਲਦੇ ਨੇ। ਜ਼ੁਲਮ ਚਾਨਣ ਮਿਟਾ ਨਹੀਂ ਸਕਦਾ, ਇੱਕ ਚਿਰਾਗ ਬੁਝਦਾ ਏ 100 ਚਿਰਾਗ ਜਲਦੇ ਨੇ। ਖਾਲਸਾ ਜੀ, ਅੱਜ ਇਸ ਇੰਡੀਅਨ ਕੌਂਸੂਲੇਟ ਦੇ ਬਾਹਰ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਸਟੇਟਾਂ ਦੀਆਂ ਪੰਥਕ ਜਥੇਬੰਦੀਆਂ ਦਾ ਨੁਮਾਇੰਦਾ ਇਕੱਠ ਇਹ ਮੈਸੇਜ ਦੇ ਰਿਹਾ, ਜਿਹੜਾ ਲਗਾਤਾਰਤਾ ਨਾਲ ਪਿਛਲੇ ਲਗਭਗ 36 ਸਾਲ ਤੋਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਦੋਂ ਤੱਕ ਮੈਨੂੰ ਯਾਦ ਹੈ, ਕੋਈ ਵਰ੍ਹਾ ਐਸਾ ਨਹੀਂ ਸੀ ਜਿਸ ਦਿਨ 15 ਅਗਸਤ 26 ਜਨਵਰੀ ਇਹ ਸਾਡੇ ਬਲੈਕ ਡੇ ਦੇ ਤੌਰ ਦੇ ਉੱਤੇ ਅਸੀਂ ਨਾ ਇਹਨਾਂ ਨੂੰ ਕੰਡੈਮ ਕਰਦੇ ਹੋਏ ਇਹਨਾਂ ਦੇ ਸਿਸਟਮ ਨੂੰ। ਪਰ ਹੁਣ ਹਾਲਾਤ ਨੇ ਇੱਕ ਬੜੀ ਖੂਬਸੂਰਤ ਕਰਵਟ ਲਈ ਹੈ। ਸਾਡੇ ਖਿੱਤੇ ਦੇ ਅੰਦਰ 2014 ਚ ਉਹ ਹਕੂਮਤ ਹੋਂਦ ਦੇ ਵਿੱਚ ਆਈ ਜਿਨ੍ਹਾਂ ਨੇ ਸੈਕੂਲਰਿਜ਼ਮ ਦਾ ਝੂਠਾ ਜਿਹਾ ਲਬਾਦਾ ਜਿਹੜਾ ਪਹਿਲੀਆਂ ਹਕੂਮਤਾਂ ਨੇ ਪਹਿਨਿਆ ਹੋਇਆ ਸੀ ਉਹ ਵੀ ਲਾ ਕੇ ਪਰੇ ਸੁੱਟਿਆ ਤੇ ਹਿੰਦੁਸਤਾਨ ਜੋ ਇਹਨਾਂ ਦੀ 1925 ਦੇ ਵਿੱਚ RSS ਦੀ ਫਾਊਂਡੇਸ਼ਨ ਦੇ ਵੇਲੇ ਇਹਨਾਂ ਦਾ ਨਿਸ਼ਾਨਾ ਸੀ, ਉਸ ਦੇ ਉੱਤੇ ਉਹਨਾਂ ਨੇ ਖੁੱਲ੍ਹ ਕੇ ਕੰਮ ਕਰਨਾ ਸ਼ੁਰੂ ਕਰ ਦਿੱਤੇ। ਅੱਜ ਸਾਹਮਣੇ ਹੈ, ਜੇ 5 ਅਗਸਤ 2019 ਨੂੰ ਕਸ਼ਮੀਰ ਦੇ ਵਿੱਚ ਆਇਨੀ ਗੁੰਡਾਗਰਦੀ ਕਰਕੇ ਉਹਨਾਂ ਦਾ ਸਪੈਸ਼ਲ ਸਟੇਟਸ ਦੇ ਨਾਲ ਨਾਲ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਜਾਂਦਾ ਤੇ ਘੱਟ ਗਿਣਤੀਆਂ ਦੇ ਜ਼ਖਮਾਂ ਤੇ ਲੂਣ ਛਿੜਕਦੇ ਆ। 5 ਅਗਸਤ ਦਾ ਦਿਨ ਨਹੀਂ ਸੋ ਕਾਲਡ ਰਾਮ ਮੰਦਰ ਦੀ ਫਾਊਂਡੇਸ਼ਨ ਦੇ ਤੌਰ ਦੇ ਉੱਤੇ ਰੱਖ ਲਿਆ ਜਾਂਦਾ। ਔਰ ਜੇ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ, ਸਾਡਾ ਤਾਂ ਇੱਕ ਤੋਂ ਬਾਅਦ ਇੱਕ ਘੱਲੂਘਾਰਾ ਹੈ। ਉਹ ਜੂਨ 84 ਦਾ ਘੱਲੂਘਾਰਾ ਹੋਏ, ਨਵੰਬਰ 84 ਦਾ ਹੋਏ, 84 ਤੋਂ 94 ਤੱਕ ਪੰਜਾਬ ਦੇ ਵਿੱਚ ਸਿੱਖ ਜਵਾਨੀ ਦੀ ਪੂਰੀ ਐਲੀਮੀਨੇਸ਼ਨ ਹੋਏ ਔਰ ਉਸ ਤੋਂ ਬਾਅਦ ਪੰਜਾਬ ਨੂੰ ਡਰੱਗਸ ਦੇ ਹਵਾਲੇ ਕੀਤਾ ਗਿਆ। ਪੰਜਾਬ ਦੀ ਕਿਸਾਨੀ ਸੁਸਾਈਡ ਵੱਲ ਤੁਰੀ ਔਰ ਉਹ ਹਾਲਾਤ ਪੰਜਾਬ 'ਚ ਖੜੇ ਕਰ ਦਿੱਤੇ ਗਏ ਕਿ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਪਿਛਲੇ ਵਰ੍ਹਿਆਂ 'ਚ ਸਾਡੇ ਵਿਦਿਆਰਥੀ ਜਿਹੜੇ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਵੱਲ ਉਹਨਾਂ ਨੇ ਕੂਚ ਕੀਤਾ ਹੋਇਆ। ਲੇਕਿਨ ਇਸ ਸਭ ਦੇ ਬਾਵਜੂਦ ਉਹ ਸਮਝਦੇ ਸੀ ਕਿ ਸਿੱਖਾਂ ਨੂੰ ਸਬਕ ਸਿਖਾ ਦਿੱਤਾ, ਆਜ਼ਾਦੀ ਦੀ ਆਵਾਜ਼ ਖਤਮ ਕਰ ਦਿੱਤੀ ਹੈ। ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਸਿੱਖਸ ਫਾਰ ਜਸਟਿਸ ਨੂੰ। ਬੇਸ਼ੱਕ ਅਸੀਂ ਪਿਛਲੀਆਂ ਲਗਭਗ 4 ਦਹਾਈਆਂ ਤੋਂ ਹੀ ਖਾਲਿਸਤਾਨ ਦੇ ਝੰਡਾ ਬਰਦਾਰ ਹੈ, ਹਰ ਇੱਕ ਦੀ ਕੰਟਰੀਬਿਊਸ਼ਨ ਹੈ। ਸਿੱਖ ਸ਼ਹੀਦਾਂ ਦਾ ਡੁੱਲਿਆ ਖੂਨ ਕਿਸੇ ਵੀ ਸਿੱਖ ਨੂੰ ਘਰੇ ਨਹੀਂ ਬਹਿਣ ਦਿੰਦਾ। ਸੰਤ ਪਿੰਡਰਾਂ ਵਾਲਿਆਂ ਦੇ ਸ਼ਬਦ ਹਰ ਅਣਖੀ ਸਿੱਖ ਦੇ ਕੰਨਾਂ ਦੇ ਵਿੱਚ, ਉਸ ਦੀ ਰੂਹ ਦੇ ਵਿੱਚ ਗੂੰਜਦੇ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਪਰ ਜਿੱਥੇ ਪੰਜਾਬ ਦੇ ਵਿੱਚ ਸ਼ਹੀਦਾਂ ਦੇ ਖੂਨ ਨੇ ਖਾਲਿਸਤਾਨ ਦੀ ਨੀਂਹ ਨੂੰ ਪੁਖਤਾ ਕੀਤਾ ਹੋਇਆ, ਉਹਦਾ ਸਬੂਤ ਹੈ ਇਹਦੇ ਬਾਵਜੂਦ ਕਿ ਅਮਿਤ ਸ਼ਾਹ ਜਾਂ ਉਸ ਦੇ ਅੱਗੋਂ ਸੂਬੇਦਾਰ, ਉਹ ਅਮਰਿੰਦਰ ਹੋਏ, ਉਹ ਬਾਦਲ ਟੱਬਰ ਹੋਏ, ਉਹ ਰਵਨੀਤ ਬਿੱਟੂ ਵਰਗਾ ਗੁੰਡਾ ਹੋਏ ਜਾਂ ਕੋਈ ਹੋਰ ਨਸਲ ਦੇ ਲੋਕ, ਜਿਹੜੇ ਲੋਕ ਇਹ ਦਾਅਵੇ ਕਰਦਿਆਂ ਨਹੀਂ ਥੱਕਦੇ ਕਿ ਇਹ ਬਾਹਰ ਬੈਠੇ ਲੋਕਾਂ ਦੀ ਐਵੇਂ ਦੁਕਾਨਦਾਰੀ ਹੈ, ਪੰਜਾਬ ਦੇ ਵਿੱਚ ਕੋਈ ਖਾਲਿਸਤਾਨ ਦੀ ਗੱਲ ਨਹੀਂ ਹੈ। ਮੈਂ ਸਮਝਦਾ ਵੀ ਉਹਨਾਂ ਦੀ ਹਿੱਕ ਦੇ ਵਿੱਚ ਨੇਜ਼ਾ ਮਾਰਿਆ ਉਹਨਾਂ ਨੌਜਵਾਨਾਂ ਨੇ। ਪੰਜਾਬ ਦੇ 22 ਜ਼ਿਲ੍ਹੇ ਨੇ ਔਰ ਇੱਕ ਜ਼ਿਲ੍ਹੇ ਦੇ ਹੈੱਡਕੁਆਰਟਰ ਤੋਂ ਤਿਰੰਗਾ ਲਾ ਕੇ ਜਿਹੜਾ ਜਾਣ ਲੱਗੇ ਉਹ ਨਾਲ ਲੈ ਗਏ। ਇਹ ਸਾਨੂੰ ਪਤਾ ਹੈ ਕਿ ਸਾਡੇ ਪਿੰਡੂਆਂ ਦੀਆਂ ਆਪਸੀ ਲੜਾਈਆਂ 'ਚ ਜਦੋਂ ਕਿਸੇ ਦੀ ਪੱਗ ਕੋਈ ਲਾ ਕੇ ਲੈ ਜਾਂਦਾ ਉਹਦਾ ਮਤਲਬ ਕੀ ਹੁੰਦਾ ਹੈ। ਕੱਲਾ ਇਹ ਹੀ ਨਹੀਂ ਕਿ ਉਹਨਾਂ ਨੇ ਖਾਲਸੇ ਦਾ ਝੰਡਾ, ਖਾਲਿਸਤਾਨ ਦਾ ਝੰਡਾ ਲਹਿਰਾਇਆ, ਉਹਨਾਂ ਨੇ ਤਿਰੰਗਾ ਵੀ ਸਮੇਟ ਦਿੱਤਾ, ਦੱਸ ਦਿੱਤਾ ਕਿ ਇਹ ਧਰਤੀ ਸਾਡੀ ਹੈ। ਯਾਦ ਰਹੇ 18ਵੀਂ ਸਦੀ ਦੇ ਇਸ ਕਿਸਮ ਦੇ ਸਰਕਮਸਟੈਂਸਿਸ 'ਚ ਪੰਥ ਨੇ ਅਕਾਲ ਤਖਤ ਤੇ ਮਤਾ ਕੀਤਾ ਸੀ, ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਕਿ ਇਹ ਸਾਡੀ ਧਰਤੀ ਹੈ, ਇਹ ਸਾਡਾ ਪਾਣੀ ਹੈ, ਇਹ ਸਾਡੀ ਸੋਇਲ ਹੈ, ਇਸ ਤੇ ਕਿਸੇ ਗੈਰ ਦਾ ਹੱਕ ਨਹੀਂ। ਦੱਖਣ ਤੋਂ ਆਉਣ ਵਾਲੇ ਮਰਾਠੇ ਜਾਂ ਪੱਛਮ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰ
ਉਹਨਾਂ ਨੂੰ ਅਸੀਂ ਪੰਜਾਬ ਨੂੰ ਨਹੀਂ ਲੁੱਟਣ ਦਿਆਂਗੇ। ਤੇ ਇਤਿਹਾਸ ਗਵਾਹ ਹੈ, ਪੰਜਾਬ ਨੇ ਉਹ ਤਬਦੀਲੀ ਕੀਤੀ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਇਹੀ ਉਸ ਵੇਲੇ ਦੇ ਹਾਕਮ ਇਹ ਸਮਝਦੇ ਸੀ ਕਿ ਇਹ ਗਰੀਬੜੇ ਜੇ ਸਿੱਖ ਜਿਨ੍ਹਾਂ ਕੋਲ ਨਾ ਚੱਜ ਦਾ ਘੋੜਾ ਹੈ, ਨਾ ਇਹਨਾਂ ਦੇ ਕੋਲ ਮਿਆਨ ਹੈ, ਤਲਵਾਰ ਦੇ ਉੱਤੇ ਹੀ ਲੀਰਾਂ ਲਪੇਟੀਆਂ ਹੋਈਆਂ। ਪਰ ਅਲਟੀਮੇਟਲੀ ਜ਼ਮਾਨੇ ਨੇ ਖਾਲਸੇ ਦੀ ਤੇਗ ਨੂੰ ਮੰਨਿਆ। ਦਰਾ ਖੈਬਰ ਤੋਂ ਲੈ ਕੇ ਦਿੱਲੀ ਦੀਆਂ ਕੰਧਾਂ ਤੱਕ ਖਾਲਸੇ ਦੀ ਆਵਾਜ਼, ਔਰ ਉਹ ਖਾਲਸਾ ਜਿਹੜਾ ਬਰਾਬਰੀ 'ਚ ਯਕੀਨ ਰੱਖਦਾ ਹੈ। ਡਾਕਟਰ ਸਾਹਿਬ ਇੱਥੇ ਨੇ, ਸਾਡੇ ਪਸ਼ਤੂਨ ਭਰਾ ਨੇ, ਹਮੇਸ਼ਾ ਹੀ ਖਾਲਿਸਤਾਨ ਦੀ ਹਮਾਇਤ ਕਰਦੇ ਨੇ। ਔਰ ਮੈਂ ਸਮਝਦਾ ਕਿ ਸਾਡੀ ਧਰਤੀ ਦੀ ਤਹਿਜ਼ੀਬ ਸਾਨੂੰ ਬਰਾਬਰੀ ਸਿਖਾਉਂਦੀ ਹੈ। ਗੁਰੂ ਨਾਨਕ ਜਿਹੜੇ ਸਾਡੇ ਸਭ ਦੇ ਸਾਂਝੇ ਨੇ, ਉਹ ਹੱਕ ਸੱਚ ਇਨਸਾਫ ਦਾ ਮੈਸੇਜ ਦਿੰਦੇ ਨੇ। ਔਰ ਇਹ ਬ੍ਰਾਹਮਣਵਾਦ, ਗੰਗਾ ਜਮਨਾ ਦੀ ਤਹਿਜ਼ੀਬ ਜਿਹੜੀ ਕਾਸਟ ਸਿਸਟਮ 'ਚ ਯਕੀਨ ਰੱਖਦੀ ਹੈ, ਜਿਹਦੇ 'ਚ ਬ੍ਰਾਹਮਣ ਦੇ ਕੋਲ ਸਾਰੀਆਂ ਪਾਵਰਸ ਨੇ। ਆ 5 ਅਗਸਤ ਨੂੰ ਤੁਸੀਂ ਦੇਖਿਆ ਹੋਏਗਾ, ਲੋਕਾਂ ਨੂੰ ਦਿਖਾਉਣ ਲਈ ਕਿ ਸ਼ੂਦਰ ਰਾਸ਼ਟਰਪਤੀ ਭਵਨ 'ਚ ਤਾਂ ਬਿਠਾ ਦਿੱਤਾ ਹੈ ਰਾਮ ਕੋਵਿੰਦ, ਲੇਕਿਨ ਉਹਨੂੰ ਅਯੁੱਧਿਆ ਮੰਦਿਰ ਦੇ ਅੰਦਰ ਉਸ ਸ਼ਿਲਾਨਿਆਸ ਦੇ ਵੇਲੇ ਨਹੀਂ ਵੜਨ ਦਿੱਤਾ ਗਿਆ। ਇਹਨਾਂ ਦਾ ਉਹ ਫਰੋਡੀਆ ਰਾਮਦੇਵ ਭੈਂਗਾ ਤੇ ਲੰਗੜਾ ਜਿਹੜਾ ਬਿਲੀਅਨਸ ਆਫ ਡਾਲਰ ਫਰਾਡ ਜਿਹੜੀ ਪਤੰਜਲੀ ਦੇ ਥੱਲੇ ਬਣਾਉਂਦਾ, ਉਹਨੂੰ ਵੀ ਉੱਥੇ ਨਹੀਂ ਆਣ ਦਿੱਤਾ ਗਿਆ, ਕਿਉਂਕਿ ਉਹ ਵੀ ਯਾਦਵ ਹੈ ਤੇ ਉਹਨਾਂ ਨੂੰ ਉਹ ਸ਼ੂਦਰ ਮੰਨਦੇ ਨੇ। ਇੱਕ ਪਾਸੇ ਬ੍ਰਾਹਮਣ ਦਾ ਸਿਸਟਮ ਹੈ ਜਿਹੜਾ ਇਨਸਾਨ ਨੂੰ ਇਨਸਾਨ ਨਾਲੋਂ ਤੋੜਦਾ ਹੈ, ਦੂਸਰੇ ਪਾਸੇ ਖਾਲਸੇ ਦਾ ਸਿਸਟਮ ਹੈ ਜਿਹੜਾ ਖਾਲਸੇ ਦੀ ਆਵਾਜ਼ ਗੁਰੂ ਕਲਗੀਧਰ ਪਾਤਸ਼ਾਹ ਨੇ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਔਰ ਗੁਰਬਾਣੀ ਦਾ ਮੈਸੇਜ ਹੈ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਾਰੀ ਖਲਕਤ, ਸਾਰੀ ਮਖਲੂਕੀਅਤ ਉਸ ਅੱਲਾਹ ਤਾਲਾ ਦੀ, ਰੱਬ ਦੀ, ਵਾਹਿਗੁਰੂ ਦੀ ਪੈਦਾ ਕੀਤੀ ਹੋਈ ਹੈ। ਕਿਸੇ ਦੇ ਨਾਲ ਨਾ ਬਰਾਬਰੀ ਨਹੀਂ ਹੈ। ਖਾਲਿਸਤਾਨ ਕੋਈ ਥਿਓਕ੍ਰੈਟਿਕ ਸਟੇਟ ਦਾ ਨਾਂ ਨਹੀਂ ਹੈ, ਕੋਈ ਮਜ਼ਹਬੀ ਸਟੇਟ ਦਾ ਨਾਂ ਨਹੀਂ ਹੈ। ਅਸੀਂ ਉਸ ਧਰਤੀ ਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ ਸਾਡੀ ਮਦਰਲੈਂਡ ਵੀ ਹੈ, ਜਿਹੜੀ ਸਾਡੀ ਫਾਦਰਲੈਂਡ ਵੀ ਹੈ, ਜਿਹੜੀ ਸਾਡੀ ਹੋਲੀ ਲੈਂਡ ਵੀ ਹੈ, ਪਰ ਅੱਜ ਇਸ ਨਾਪਾਕ ਬ੍ਰਾਹਮਣ ਦੇ ਕਬਜ਼ੇ ਵਿੱਚ ਹੈ। ਇਸ ਨੂੰ ਅਸੀਂ ਲਿਬਰੇਟ ਕਰਵਾਉਣਾ। ਸਿੱਖਸ ਫਾਰ ਜਸਟਿਸ ਨੇ ਇੱਕ ਰਾਹ ਦਸੇਰਾ ਦਿੱਤੇ। ਜਦੋਂ ਅਸੀਂ ਰੈਫਰੈਂਡਮ 2020 ਦੀ ਗੱਲ ਕਰਦੇ ਤੇ ਇਸ ਗੱਲ ਦਾ ਧਿਆਨ ਰਹੇ ਕਿ ਸੈਕੰਡ ਵਰਲਡ ਵਾਰ ਦੇ ਖਤਮ ਹੋਣ ਤੋਂ ਬਾਅਦ ਜਦੋਂ ਕਿ ਕਾਲੋਨੀਜ਼ ਟੁੱਟ ਰਹੀਆਂ ਸੀ, ਯੂਰਪੀਅਨ ਪਾਵਰ, ਉਹ ਬ੍ਰਿਟਿਸ਼ ਹੋਣ, ਫ੍ਰੈਂਚ ਹੋਣ, ਸਪੈਨਿਸ਼ ਹੋਣ, ਪੁਰਤਗੀਜ਼ ਹੋਣ, ਨਾਰਵੀਜੀਅਨਸ ਹੋਣ, ਹਾਲੈਂਡ ਵਾਲੇ ਹੋਣ, ਇਹਨਾਂ ਨੇ ਸਾਰੀ ਦੁਨੀਆ ਵੰਡੀ ਹੋਈ ਸੀ। ਇੰਗਲੈਂਡ ਵਾਲਿਆਂ ਦੇ ਕੋਲ 60 ਤੋਂ ਜ਼ਿਆਦਾ ਕਾਲੋਨੀ ਸੀ। ਉਹਨਾਂ ਦੀ ਲਿਬਰੇਸ਼ਨ ਸ਼ੁਰੂ ਹੋਈ ਔਰ ਉਸ ਦੌਰ ਦੇ ਵਿੱਚ UN ਚਾਰਟਰ ਆਫ ਹਿਊਮਨ ਰਾਈਟਸ 10 ਦਸੰਬਰ 1948 ਨੂੰ ਮੰਨਿਆ ਗਿਆ। ਇਸ ਗੱਲ ਦਾ ਧਿਆਨ ਰਹੇ, ਅਸੀਂ ਆਪਣੇ ਹਥਿਆਰਬੰਦ ਸੰਘਰਸ਼ ਕਰਨ ਵਾਲੇ ਵੀਰਾਂ ਭੈਣਾਂ ਨੂੰ ਵੀ ਬਰਾਬਰ ਹੀ ਨਹੀਂ, ਉਹ ਸਾਡੀ ਫਾਊਂਡੇਸ਼ਨ ਨੇ, ਕਿਉਂਕਿ ਉਹਨਾਂ ਦਾ ਸਟਰਗਲ ਵੀ UN ਚਾਰਟਰ ਦੀ ਪ੍ਰੀਐਂਬਲ ਮੁਤਾਬਕ ਸੀ, ਜਿਸ ਪ੍ਰੀਐਂਬਲ ਦੇ ਲਫ਼ਜ਼ ਨੇ, if a man is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣੇ ਤੇ ਉਸ ਦੇ ਇਨਸਾਨੀ ਹਕੂਕਾਂ ਦੀ ਹਰ ਹਾਲਤ ਦੇ ਵਿੱਚ ਹਿਫਾਜ਼ਤ ਹੋਣੀ ਚਾਹੀਦੀ ਹੈ। ਸੋ ਸਾਡੇ ਉਹਨਾਂ ਵੀਰਾਂ ਦਾ ਸੰਘਰਸ਼ ਵੀ UN ਚਾਰਟਰ ਦੇ ਮੁਤਾਬਕ ਸੀ। ਤੇ ਅੱਜ ਜਦੋਂ ਸਿੱਖਸ ਫਾਰ ਜਸਟਿਸ ਨੇ ਰੈਫਰੈਂਡਮ 2020 ਦੀ ਕਾਲ ਦਿੱਤੀ ਹੈ, ਇਹ ਵੀ ਵੈਲ ਵਿਦਨ ਦਾ ਐਂਬਿਟ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਆਤਮ ਨਿਰਣੇ ਦਾ ਹੱਕ। ਇਹ UN ਚਾਰਟਰ ਦੇ ਥੱਲੇ ਪਿਛਲੇ ਦਹਾਈਆਂ 'ਚ ਅਸੀਂ ਈਸਟ ਤੈਮੂਰ ਦੇ ਵਿੱਚ ਦੇਖਿਆ, ਅਸੀਂ ਕੋਸੋਵੋ ਦੇ ਵਿੱਚ ਦੇਖਿਆ, ਅਸੀਂ ਸਾਊਥ ਸੁਡਾਨ ਦੇ ਵਿੱਚ ਦੇਖਿਆ, ਜਿੱਥੇ ਯੂਨਾਈਟਿਡ ਨੇਸ਼ਨਸ ਨੇ ਰੈਫਰੈਂਡਮ ਕਰਵਾਇਆ। ਅਸੀਂ ਕੈਨੇਡਾ ਦੇ ਵਿੱਚ ਦੇਖਿਆ, ਜਿੱਥੇ ਕਿਊਬੈਕ ਦੇ ਲੋਕ ਅੱਡ ਹੋਣਾ ਚਾਹੁੰਦੇ ਸੀ। ਕੈਨੇਡਾ ਦੀ ਗਵਰਨਮੈਂਟ ਨੇ 1980 ਦੇ ਵਿੱਚ, 1995 ਦੇ ਵਿੱਚ
2 ਵਾਰ ਰੈਫਰੈਂਡਮ ਕਰਵਾਇਆ ਹੈ। ਅਸੀਂ ਸਕਾਟਲੈਂਡ ਦੇ ਵਿੱਚ ਦੇਖਿਆ 4 ਸਦੀਆਂ ਤੋਂ ਸਕਾਟਿਸ਼ ਲੋਕ ਬ੍ਰਿਟਿਸ਼ ਹੈਜੇਮਨੀ ਥੱਲੇ ਰਹਿ ਰਹੇ ਸੀ। ਇੱਕ ਫਿਲਮ ਬਰੇਵ ਹਾਰਟ ਆਈ, ਉਹਨਾਂ ਨੇ ਦੇਖਿਆ ਸੀ ਇੰਨੇ ਬਹਾਦਰ ਲੋਕ ਸੀ, ਸਾਡਾ ਕਿੰਗ ਬਰੂਸ ਸੀ, ਸਾਡਾ ਵਾਲੇਸ ਸੀ, ਸਾਡੇ ਨਾਲ ਇਹਨਾਂ ਗੋਰਿਆਂ ਨੇ ਕੀ ਕੀਤਾ। ਉਹਨਾਂ ਦੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਬਣੀ, ਉਹਨਾਂ ਦੀ ਸਟੇਟ ਦੇ ਵਿੱਚ ਹਕੂਮਤ ਬਣੀ। ਅੱਜ ਉਹ ਸਿੱਖਾਂ ਦੀ ਵੀ ਹਮਾਇਤ ਕਰਦੇ ਨੇ ਆਜ਼ਾਦੀ ਦੀ। ਔਰ ਇੰਗਲੈਂਡ ਉਹ ਸਕਾਟਲੈਂਡ ਦੇ ਵਿੱਚ ਲਗਭਗ 3-4 ਸਾਲ ਪਹਿਲਾਂ ਰੈਫਰੈਂਡਮ ਹੋਇਆ। ਵੱਖਰੀ ਗੱਲ ਹੈ ਕਿ 2% ਦੇ ਨਾਲ ਉਹ ਰਹਿ ਗਏ, ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਰੈਫਰੈਂਡਮ 2020 ਨੂੰ ਭਾਰਤੀ ਹਾਕਮ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਂਦੇ ਨੇ, ਜਿਵੇਂ ਉਹਨਾਂ ਨੇ UAPA ਕਾਨੂੰਨ ਲਾਗੂ ਕੀਤਾ, ਜਿਵੇਂ ਉਹਨਾਂ ਨੇ 9 ਸਿੱਖਾਂ ਨੂੰ, ਜਿਨ੍ਹਾਂ 'ਚ 4 ਸਿੱਖ ਫਾਰ ਜਸਟਿਸ ਦੇ ਨਾਲ ਨੇ, ਜਿਨ੍ਹਾਂ 'ਚ ਗੁਰਪਤਵੰਤ ਸਿੰਘ ਪੰਨੂ ਨੇ, ਜਿਹੜੀ ਕਿ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਵੈਲ ਵਿਦਿਨ ਦਾ ਐਂਬਿਟ ਆਫ UN ਚਾਰਟਰ ਉਹ ਕੰਮ ਕਰਦੇ ਨੇ। ਜੇ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਜਾ ਸਕਦਾ ਹੈ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਭਾਰਤ ਦੇ ਹਾਕਮ ਜਿਹੜੇ ਖੁਦ ਦਹਿਸ਼ਤਗਰਦ ਨੇ, ਕੀ ਅਮਰੀਕੀ ਪਾਲਿਸੀ ਮੇਕਰ ਜਾਂ ਦੂਸਰੇ ਦੱਸਣਗੇ ਕਿ 2002 ਤੋਂ 2014 ਤੱਕ ਕਿਉਂ ਡਿਪਲੋਮੈਟਿਕ ਵੀਜ਼ਾ ਮੋਦੀ ਦਾ ਕੈਂਸਲ ਕੀਤਾ ਗਿਆ, ਕਿਉਂ ਉਹਨੂੰ ਈਵਨ ਟੂਰਿਸਟ ਵੀਜ਼ਾ ਵੀ ਨਹੀਂ ਦਿੱਤਾ ਗਿਆ? ਕਿਉਂਕਿ ਇੱਕੋ ਇੱਕ ਬੰਦਾ, ਜਦੋਂ ਦਾ US ਸਰਫ ਨੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟਸ ਦੇ ਆਧਾਰ ਤੇ ਇੱਕੋ ਇੱਕ ਬੰਦਾ ਅਮਰੀਕਾ 'ਚ ਮੋਦੀ ਹੈ ਜਿਹਨੂੰ ਵੀਜ਼ਾ ਡਿਨਾਈ ਕੀਤਾ ਗਿਆ ਉਸ ਲਾਅ ਦੇ ਥੱਲੇ। ਸੋ ਇਹ ਬਿਲਕੁਲ ਠੀਕ, ਜਦੋਂ ਕਿ ਮੋਦੀ ਨੂੰ, ਅਮਿਤ ਸ਼ਾਹ ਨੂੰ, ਅਮਰਿੰਦਰ ਨੂੰ ਡਾਇਸਪੋਰਾ ਸਿੱਖ ਐਲਾਨਦੇ ਨੇ ਕਿ ਇਹ ਦਹਿਸ਼ਤਗਰਦ ਨੇ, ਅਸੀਂ ਬਿਲਕੁਲ, ਕਿਉਂਕਿ ਅਮਰੀਕਾ ਨੇ ਇਹਨੂੰ ਦਹਿਸ਼ਤਗਰਦ ਐਲਾਨਿਆ ਸੀ ਮੋਦੀ ਨੂੰ, ਅਸੀਂ ਮੁਕੰਮਲ ਤੌਰ ਦੇ ਉੱਤੇ ਆਪਣੀ ਆਜ਼ਾਦੀ ਦੇ ਲਈ ਸਿਰਫ ਵਚਨਬੱਧ ਹੀ ਨਹੀਂ ਹੈ, ਸਾਡਾ ਸੰਘਰਸ਼। ਔਰ ਅੱਜ ਇਹਦੇ ਬਾਵਜੂਦ ਕਿ ਇੰਨੀਆਂ ਐਕਟੀਵਿਟੀਜ਼ ਅਰਾਊਂਡ ਚੱਲ ਰਹੀਆਂ ਨੇ, ਪਰ ਜਿਸ ਉਤਸ਼ਾਹ ਦੇ ਨਾਲ ਤੁਸੀਂ ਸ਼ਾਮਲ ਹੋਏ ਹੋ ਸਾਡੇ ਕਸ਼ਮੀਰੀ ਭਰਾ ਭੈਣਾਂ, ਮੈਂ ਸਮਝਦਾ ਵੀ ਬਹੁਤ ਵਾਰ ਮੂਵਮੈਂਟਸ ਦੀਆਂ ਪ੍ਰਾਪਤੀਆਂ ਨੂੰ ਸਮਝਣ ਦੇ ਲਈ ਵਕਤ ਚਾਹੀਦਾ ਹੁੰਦਾ ਹੈ। ਜਦੋਂ ਤੱਕ ਡਸਟ ਸੈਟਲ ਨਹੀਂ ਹੁੰਦੀ ਤੁਹਾਨੂੰ ਪਤਾ ਨਹੀਂ ਲੱਗਦਾ ਕਿਵੇਂ ਹੈ। ਮੈਂ ਸਮਝਦਾ ਵੀ ਇਹ ਦੋਨਾਂ ਕੌਮਾਂ ਦੀ ਸਾਂਝ ਜਿਹੜੀ ਅੱਜ ਇੰਨੀ ਪੁਖਤਾ ਹੈ। ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਦਾ 9 ਨਵੰਬਰ 2019 ਨੂੰ। ਭਾਰਤ ਦੀ ਹਕੂਮਤ ਹਰ ਯਤਨ ਕਰਦੀ ਹੈ ਕਿ ਇਹ ਨਾ ਖੁੱਲੇ, ਲੇਕਿਨ ਇਹ ਗੁੱਡਵਿਲ ਸੀ ਸਿੱਖ ਕੌਮ ਦੀ ਕਿ ਉਸ ਧਰਤੀ ਦੇ ਉੱਤੇ ਅੱਜ ਸਾਡੀ ਉਹ ਅਰਦਾਸ ਖੁੱਲੇ ਦਰਸ਼ਨ ਦੀਦਾਰ ਦੀ ਪੂਰੀ ਹੁੰਦੀ ਹੈ। ਅਸੀਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੀ ਸਟਰਗਲ ਦੇ ਨਾਲ, ਮੈਂ ਹਮੇਸ਼ਾ 2 ਲਫ਼ਜ਼ ਅੰਗਰੇਜ਼ੀ ਦੇ ਨੇ, ਇੱਕ ਸਿੰਪੈਥੀ ਹੈ, ਇੱਕ ਐਮਪੈਥੀ ਹੈ, ਤੇ ਮੈਂ ਇਹ ਕਹਿੰਦਾ ਕਿ ਕਸ਼ਮੀਰੀ ਭਰਾਵਾਂ ਭੈਣਾਂ ਨਾਲ ਸਾਡੀ ਸਿਰਫ ਸਿੰਪੈਥੀ ਨਹੀਂ ਹੈ, ਐਮਪੈਥੀ ਹੈ। ਕਿਉਂਕਿ ਜੋ ਕੁਝ ਤੁਸੀਂ ਅੱਜ ਹੰਡਾ ਰਹੇ ਹੋ ਅਸੀਂ 4 ਦਹਾਕਿਆਂ ਤੋਂ ਆਪਣੇ ਪਿੰਡੇ ਤੇ ਹੰਡਾਇਆ। ਜੋ ਕੁਝ ਅੱਜ ਕਸ਼ਮੀਰ 'ਚ ਚੱਲ ਰਿਹਾ ਹੈ ਉਹਦੀ ਪਹਿਲੀ ਲੈਬੋਰਟਰੀ ਪੰਜਾਬ ਸੀ। ਇਵੇਂ ਹੀ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਸੀ ਬਾਕੀ ਸਾਰੇ ਮੁਲਕ ਨਾਲੋਂ। ਇਵੇਂ ਹੀ ਪੰਜਾਬ ਦੇ ਅੰਦਰ ਜਿਵੇਂ ਅੱਜ ਕਸ਼ਮੀਰੀ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾ ਰਹੇ ਨੇ, ਕਸ਼ਮੀਰੀ ਭੈਣਾਂ ਦੀ ਅਜ਼ਮਤ ਰੁੱਟੀ ਜਾ ਰਹੀ ਹੈ। ਇਹੀ ਗੁੰਡਾਗਰਦੀ, ਇਹੀ ਨਾਜ਼ੀ ਕਰੇਸੀ ਦੇ ਇਹਨਾਂ ਹਾਕਮਾਂ ਨੇ ਪੰਜਾਬ ਦੇ ਵਿੱਚ ਕੀਤਾ। ਪਰ ਰੱਬ ਨੇ ਸਾਨੂੰ ਇਕੱਠੇ ਕੀਤਾ। ਇੱਕ ਗੱਲ ਦਾ ਧਿਆਨ ਰਹੇ, ਸਾਡੀ ਜਿੱਥੇ ਉਹ ਤੌਹੀਦ ਦੀ ਸਾਂਝ ਹੈ, ਅੱਜ ਸਾਡਾ ਦੁਸ਼ਮਣ ਵੀ ਇੱਕ ਹੈ, ਸਾਡਾ ਰਸਤਾ ਵੀ ਆਜ਼ਾਦੀ ਦਾ ਹੈ, ਸਾਡਾ ਮਜ਼ਬੂਤ ਇਰਾਦਾ। ਸਾਨੂੰ ਅਲਟੀਮੇਟਲੀ ਇਹ ਬ੍ਰਾਹਮਣਵਾਦ ਦਾ ਦੈਂਤ ਜਿਹਨੇ 4000 ਸਾਲ ਤੋਂ ਇਨਸਾਨ ਨੂੰ ਇਨਸਾਨ ਤੋਂ ਵੰਡਿਆ ਜ਼ਾਤ ਪਾਤੀ ਸਿਸਟਮ ਦੇ ਨਾਲ, ਅਸੀਂ ਅਲਟੀਮੇਟਲੀ ਇਹਨਾਂ ਦੀ ਉਸ ਖੂਨੀ ਗ੍ਰਿਫਤ ਨੂੰ ਤੋੜਾਂਗੇ। ਖਾਲਿਸਤਾਨ ਆਜ਼ਾਦ ਹੋਏਗਾ, ਕਸ਼ਮੀਰ ਆਜ਼ਾਦ ਹੋਏਗਾ, ਨਾਰਥ ਈਸਟ ਦੀਆਂ ਸਟੇਟਾਂ ਆਜ਼ਾਦ ਹੋਣਗੀਆਂ, ਭਾਰਤ ਦਾ ਦਲਿਤ ਭਾਈਚਾਰਾ ਬ੍ਰਾਹਮਣਵਾਦ ਦੇ ਖੂਨੀ ਪੰਜੇ ਚੋਂ ਨਿਕਲੇਗਾ, ਇਨਸਾਫ ਦਾ ਸੂਰਜ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਚੜ੍ਹੇਗਾ। 5 ਬੁਲੰਦ ਨਾਰੇ, 5 ਖਾਲਿਸਤਾਨ ਦੇ ਨਾਂ ਦੇ, 5 ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਂ ਦੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ,
खालिस्तान खालिस्तान आजाद कश्मीर आजाद कश्मीर आजाद कश्मीर आजाद कश्मीर।